MQM leader Altaf Hussain urges India to speak up against genocide of Muhajirs in Pakistan. ਜਿਹੜਾ ਅਲਤਾਫ ਹੁਸੈਨ ਭਾਵੇਂ ਮੂੰਹ ਚੋਂ ਝਾਗੀ ਸੁੱਟਦਾ ਹੁਣ ਕੋਈ ਉਹਦਾ ਉੱਥੇ ਫੋਲੋਇੰਗ ਜਾਂ ਦੂਜੀ ਨਹੀਂ ਹੈ, ਲੇਕਿਨ ਉਹਨੇ ਇੰਡੀਆ ਨੂੰ ਇਹ ਕਿਹਾ ਕਿ ਜੀ ਮੋਦੀ ਨੂੰ ਕਿ ਜੀ ਅਸੀਂ ਵੀ ਗੰਗਾ ਜਮਨੀ ਤਹਿਜ਼ੀਬ ਦੇ ਆ, ਤੁਹਾਡੇ ਹੀ ਕਲਚਰ ਦੇ ਆ, ਸਾਡੇ ਦੇ ਉੱਤੇ ਬਹੁਤ ਜ਼ੁਲਮ ਹੋ ਰਿਹਾ ਪਾਕਿਸਤਾਨ, ਸਾਡਾ ਜੈਨੋਸਾਈਡ ਹੋ ਰਿਹਾ ਮੁਹਾਜਰ ਕਮਿਊਨਿਟੀ ਦਾ, ਔਰ ਉਹਨੇ ਕਿਹਾ ਕਿ ਜੀ ਸਾਨੂੰ ਤੁਸੀਂ ਬਚਾਓ। ਜਿਹੜਾ ਅਲਤਾਫ ਹੁਸੈਨ ਗੰਗਾ ਜਮਨੀ ਤਹਿਜ਼ੀਬ ਇਹ ਹੁਣ ਕੁਛ ਨਾ ਕੁਛ ਸਿੰਧ ਦੇ ਵਿੱਚ ਕਰਾਚੀ ਜਾਂ ਦੂਜੇ 'ਚ ਇਹਨਾਂ ਰਾਹੀਂ ਕੋਈ ਨਾ ਕੋਈ ਵਾਇਲੈਂਸ ਦਾ ਜਾਂ ਦੂਜਾ ਕੋਈ ਚੱਲ ਰਿਹਾ ਹੈ, ਔਰ ਇਹ ਇੱਕ ਕਵਰ ਅਪ ਸਟੇਟਮੈਂਟ ਹੈ ਆਪਣੇ ਆਪ ਨੂੰ ਵਿਕਟਮ ਸਾਬਤ ਕਰਨ ਦੀ। ਬਲੋਚ ਲੀਡਰ ਵਾਰਨਸ ਆਫ ਆਈਸਿਸ ਥ੍ਰੈਟ ਐਕਿਊਜ਼ਸ ਪਾਕਿਸਤਾਨ ਆਫ ਸਪੋਰਟਿੰਗ ਮਿਲੀਟੈਂਟ ਗਰੁੱਪ। Pakistan Prime Minister Shahbaz Sharif expresses readiness for meaningful dialogue with India. Prime Minister Shahbaz Sharif ने कहा कि Pakistan is ready to engage in a meaningful dialogue with India on all outstanding issues including Jammu and Kashmir, water, trade and terrorism. ਪਹਿਲਾਂ ਤਾਂ ਗੱਲ ਕਸ਼ਮੀਰ ਦਾ ਤਾਂ ਹੈ, ਪਾਣੀਆਂ ਦਾ ਕਿੱਥੋਂ ਹੋ ਗਿਆ? ਜਦੋਂ ਇੰਡਸ ਵਾਟਰ ਟਰੀਟੀ ਹੋਈ ਹੈ, ਜਦੋਂ ਤੁਸੀਂ ਕਹਿੰਦੇ ਹੋ ਜੀ ਕਿ ਪਾਣੀਆਂ ਦਾ ਇਸ਼ੂ ਹੈ, ਇਹ ਤਾਂ ਤੁਸੀਂ ਉਹਨਾਂ ਦੀ ਉਸ ਗੱਲ ਨੂੰ ਕ੍ਰੈਡੀਬਿਲਿਟੀ ਦੇ ਰਹੇ ਹੋ ਕਿ ਉਹ ਤਾਂ ਆਲਰੇਡੀ ਇੰਡਸ ਵਾਟਰ ਟਰੀਟੀ ਨੂੰ ਜਿਹੜਾ ਉਹ ਸਸਪੈਂਡ ਕਰਨ ਨੂੰ ਕਹਿੰਦੇ ਨੇ, ਫਿਰ ਕਿਹੜੀ ਟ੍ਰੇਡ? 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਬਦਲਿਆ ਤੇ ਟ੍ਰੇਡ ਬੰਦ ਹੋਈ, ਹੁਣ ਉਹਨਾਂ ਨੇ ਰੀਸਟੋਰ ਕਰਤਾ ਕਸ਼ਮੀਰ ਦਾ ਸਟੇਟਸ, ਰੈਫਰੈਂਡਮ ਮੰਨ ਲਿਆ। ਤੇ ਟੈਰਰਿਜ਼ਮ ਤੁਸੀਂ ਉਹਨਾਂ ਨੂੰ ਕਹਿ ਕੇ ਕਿ ਟੈਰਰਿਜ਼ਮ ਤੁਸੀਂ ਉਹਨਾਂ ਦੇ ਉਸ ਐਕੂਜ਼ੇਸ਼ਨ ਨੂੰ ਜਿਹੜਾ ਉਹ ਕ੍ਰੈਡੀਬਿਲਿਟੀ ਦੇ ਰਹੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਔਰ ਵਿਊਅਰਸ ਇਉਂ ਜਾਪਦਾ ਹੈ ਕਿ ਭਾਰਤ ਪਾਕਿਸਤਾਨ ਵਿੱਚ ਅੰਦਰੂਨੀ ਗੜਬੜ ਕਰਵਾਉਣ ਦੇ ਲਈ MQM ਅਤੇ ਬਲੋਚੀ ਦਹਿਸ਼ਤਗਰਦ ਜਿਹੜੇ ਜਥੇਬੰਦੀਆਂ ਨੂੰ ਹਵਾ ਦੇ ਰਿਹਾ ਹੈ, ਔਰ ਦੂਸਰੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਕਹਿਣਾ ਹੈ ਕਿ ਉਹ ਭਾਰਤ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਸੋ ਇਸ ਨੂੰ ਕਹਿੰਦੇ ਹਨ ਕਿ ਇੱਕ ਕਹੇ ਨੱਥ ਕਢਾਉਣ ਨੂੰ ਤੇ ਦੂਜਾ ਕਹੇ ਨੱਕ ਵਢਾਉਣ ਨੂੰ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਖੁਦ ਵੀ ਔਰ ਜਿਹੜੇ ਪਾਕਿਸਤਾਨ ਦੇ ਥੋੜ੍ਹੇ ਬਹੁਤ ਸੋਚਵਾਨ ਪੱਤਰਕਾਰ ਨੇ ਜਾਂ ਉਹਨਾਂ ਦੇ ਸਾਬਕਾ ਬਿਊਰੋਕਰੈਟ ਨੇ, ਉਹ ਅਸੀਂ ਇਸ ਲਾਈਨ ਦੇ ਉੱਤੇ ਸੋਚ ਹੀ ਰਹੇ ਹਾਂ ਕਿ ਜਾਂ ਸੋਚ ਰਹੇ ਸੀ ਕਿ ਭਾਰਤ ਨੂੰ ਜਿਹੜੀ 4 ਰੋਜ਼ਾ ਭਾਰਤ ਪਾਕਿਸਤਾਨ ਮਿਸਲ ਡਰੋਨ ਜੰਗ ਦੇ ਵਿੱਚ ਕੁੱਟ ਪਈ ਹੈ, ਭਾਰਤ ਕੀ ਕਰੇਗਾ, ਕਿਵੇਂ? ਕਿਉਂਕਿ ਉਹਨਾਂ ਨੇ ਪਾਕਿਸਤਾਨ ਨੂੰ ਇੰਟਰਨੈਸ਼ਨਲੀ ਟਾਰਗੇਟ ਕਰਨ ਦੇ ਲਈ ਆਪਣਾ 59 ਮੈਂਬਰੀ ਡੈਲੀਗੇਸ਼ਨ ਸ਼ਸ਼ੀ ਥਰੂਰ ਦੇ ਥੱਲੇ 39 ਮੁਲਕਾਂ ਦੀਆਂ ਕੈਪੀਟਲਸ ਦੇ ਵਿੱਚ ਭੇਜਿਆ, ਲੇਕਿਨ ਉਹ ਸਾਰਾ ਜਿਹੜਾ ਹੈ ਉਹ ਬਿਲਕੁਲ ਫਲॉप ਸ਼ੋ ਸੀ, ਕੋਈ ਉਹਨਾਂ ਦੇ ਨਾਲ ਨਹੀਂ ਆਇਆ। ਇੱਕ ਵੀ ਮੁਲਕ ਨੇ ਪਾਕਿਸਤਾਨ ਨੂੰ ਕੰਡੈਮ ਨਹੀਂ ਕੀਤਾ। FATF ਫਾਈਨੈਂਸ਼ੀਅਲ ਟਾਸਕ ਫੋਰਸ ਦੇ ਜਿਹੜਾ ਉਹਨਾਂ ਦੀ ਗ੍ਰਾਂਟ ਰੁਕਵਾਉਣ ਦੀ ਕੋਸ਼ਿਸ਼ ਕੀਤੀ, IMF, ਵਰਲਡ ਬੈਂਕ, ਇਸ ਦੇ ਉਲਟ ਪਾਕਿਸਤਾਨ ਦੇ ਫੌਜੀ ਚੀਫ ਜਿਹੜੇ ਫੀਲਡ ਮਾਰਸ਼ਲ ਦੇ ਅਹੁਦੇ 'ਤੇ ਵੀ ਹੁਣ ਨੇ, ਜਿਹੜਾ ਆਨਰਰੀ ਅਹੁਦਾ, ਉਹਨਾਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਉਹ ਲੰਚ ਦੇ ਉੱਤੇ ਦਾਵਤ ਦਿੱਤੀ ਔਰ 2 ਘੰਟੇ ਗੱਲਬਾਤ ਕੀਤੀ। ਔਰ ਇਸ ਸਾਰੇ ਪੀਰੀਅਡ 'ਚ ਈਵਨ ਈਰਾਨ ਮੁੱਦੇ ਦੇ ਉੱਤੇ ਜਿੱਥੇ ਭਾਰਤ ਪੂਰੀ ਤਰ੍ਹਾਂ ਐਕਸਪੋਜ਼ ਹੋਇਆ, ਉੱਥੇ ਪਾਕਿਸਤਾਨ ਨੇ ਬੈਲੈਂਸ ਰੱਖਿਆ, ਅਮਰੀਕਾ ਨਾਲ ਵੀ ਔਰ ਈਰਾਨ ਦੇ ਲੋਕਾਂ ਦੇ ਨਾਲ ਵੀ ਯਕਜਹਿਤੀ ਔਰ ਉਹ ਸਾਰੇ ਪਾਰਟ ਨੂੰ। ਸੋ ਹੁਣ ਇਹ ਹੈ ਵੀ ਇਹ ਜਿਹੜਾ ਇਸ ਵੇਲੇ ਜਿਹੜੇ ਭਾਰਤ ਦੇ ਜ਼ਖਮ ਲੱਗੇ ਨੇ, ਜਿਹਨੂੰ ਉਹ ਲਿਕਿੰਗ ਦਾ ਵੂੰਡਸ ਕਹਿੰਦੇ ਨੇ, ਉਹਨੂੰ ਚੱਟ ਰਿਹਾ ਜ਼ਬਾਨ ਨਾਲ, ਉਹ ਕੀ ਕਰੇਗਾ? ਹਾਲਾਂ ਕੁਛ ਦਾ ਇਹ ਕਹਿਣਾ ਵੀ ਜਿੰਨੀ ਜ਼ਿਆਦਾ ਹਥਿਆਰਾਂ ਦੀ ਖਰੀਦਦਾਰੀ ਇੰਡੀਆ ਕਰ ਰਿਹਾ, ਹੋ ਸਕਦਾ ਹੈ ਪਾਕਿਸਤਾਨ ਦੇ ਉੱਤੇ ਦੁਬਾਰਾ ਕੋਈ ਨਾ ਕੋਈ ਇਸ ਕਿਸਮ ਦਾ ਫਾਲਸ ਫਲੈਗ ਆਪਰੇਸ਼ਨ ਕਰਕੇ ਹਮਲਾ ਕਰੇ, ਪਰ ਇਹ ਲੱਗਦਾ ਹੈ ਕਿ ਵੀ ਉਹ ਤਾਂ ਜ਼ਰੂਰਤ ਹੁਣ ਨਹੀਂ ਕਰੇਗਾ, ਕਿਉਂਕਿ ਉਸ ਦੇ ਵਿੱਚ ਪਹਿਲਾਂ ਨਾਲੋਂ ਵੀ ਉਹਨਾਂ ਦੀ ਵਰਸਟ ਹਾਲਤ ਹੋ ਸਕਦੀ ਹੈ। ਲੇਕਿਨ ਅੰਦਰੂਨ ਤੌਰ ਦੇ ਉੱਤੇ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦ ਤਨਜ਼ੀਮਾਂ ਜਿਹੜੀਆਂ ਇਹਨਾਂ ਦੀਆਂ ਹੀ ਖੜੀਆਂ ਕੀਤੀਆਂ ਫਾਈਨੈਂਸਡ ਐਂਡ ਜਿਹੜਾ ਪੁਸ਼ਤਪਨਾਹੀ ਵਾਲੀਆਂ ਨੇ, ਉਹਨਾਂ ਰਾਹੀਂ ਅੰਦਰੂਨੀ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਕਰਵਾਈਆਂ ਜਾਣ। ਔਰ ਮੇਰੀ ਨਜ਼ਰ 'ਚੋਂ ਅੱਜ 2 ਖਬਰਾਂ ਇਸ ਕਿਸਮ ਦੀਆਂ ਗੁਜ਼ਰੀਆਂ ਜਿਹਦੇ 'ਚ ਮੈਨੂੰ ਲੱਗਿਆ ਵੀ ਇਹ ਬਿਲਕੁਲ ਠੀਕ ਹੈ ਵੀ ਆਲਰੇਡੀ ਉਹਨਾਂ ਨੇ ਚਾਬੀ ਦੇ ਦਿੱਤੀ ਹੈ। ਪਹਿਲੀ ਖਬਰ ਹੈ
MQM leader Altaf Hussain urges India to speak up against genocide of Muhajirs in Pakistan. ਹੁਣ ਇਹ ਅਲਤਾਫ ਹੁਸੈਨ ਜਿਹਨੇ ਮੁਤਾਹਿਦਾ ਕੌਮੀ ਮੂਵਮੈਂਟ ਜਿਹਨੂੰ MQM ਕਹਿੰਦੇ ਨੇ ਫਾਊਂਡ ਕੀਤੀ, ਕਰਾਚੀ ਸਿੰਧ ਦੇ ਨਾਲ ਤਾਲੁਕ ਹੈ, ਵਾਇਲੈਂਟ ਗੁੰਡਾ ਜਿਵੇਂ ਉਹ ਦਾਦਾ ਫਰੋਤੀਆਂ ਲੈਣਾ ਇੱਥੋਂ ਬਹਿ ਕੇ UK 'ਚ ਬੈਠਾ ਹੋਇਆ, ਇੱਥੋਂ ਉਹ ਆਪਣਾ ਤਖਤ ਬਣਾ ਕੇ ਜੋ ਬਦਮਾਸ਼ੀਆਂ ਮਰਡਰਸ ਦੂਜੇ ਤੀਜੇ ਇੱਕ ਸਟੇਜ ਦੇ ਉੱਤੇ ਕਰਾਚੀ ਔਰ ਦੂਜਾ ਟੋਟਲੀ ਅਨਸਟੇਬਲ ਕੀਤਾ ਹੋਇਆ ਸੀ, ਔਰ ਇਹ ਉੱਥੇ ਹੁਣ ਇਹਦਾ ਪ੍ਰਭਾਵ ਖਤਮ ਹੋਇਆ। ਪਰ ਐਨ ਜਦੋਂ ਖਤਮ ਹੋਣ ਤੋਂ ਪਹਿਲਾਂ ਹੀ ਇਹਨੇ ਇੰਡੀਆ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ ਸੀ, ਕਹਿਣਾ ਸ਼ੁਰੂ ਕਰਤਾ ਸੀ ਪਾਕਿਸਤਾਨ ਦਾ ਕਨਸੈਪਟ ਹੀ ਗਲਤ ਹੈ। ਔਰ ਹੁਣ ਇਹ ਜਿਹੜਾ ਅਲਤਾਫ ਹੁਸੈਨ ਭਾਵੇਂ ਮੂੰਹ 'ਚੋਂ ਝਾਗੀ ਸੁੱਟਦਾ, ਹੁਣ ਕੋਈ ਉਹਦਾ ਉੱਥੇ ਫੋਲੋਇੰਗ ਜਾਂ ਦੂਜੀ ਨਹੀਂ ਹੈ, ਲੇਕਿਨ ਉਹਨੇ ਇੰਡੀਆ ਨੂੰ ਇਹ ਕਿਹਾ ਕਿ ਜੀ ਮੋਦੀ ਨੂੰ ਕਿ ਜੀ ਅਸੀਂ ਵੀ ਗੰਗਾ ਜਮਨੀ ਤਹਿਜ਼ੀਬ ਦੇ ਹਾਂ, ਤੁਹਾਡੇ ਹੀ ਕਲਚਰ ਦੇ ਹਾਂ, ਸਾਡੇ ਦੇ ਉੱਤੇ ਬਹੁਤ ਜ਼ੁਲਮ ਹੋ ਰਿਹਾ ਪਾਕਿਸਤਾਨ, ਸਾਡਾ ਜੈਨੋਸਾਈਡ ਹੋ ਰਿਹਾ ਮੁਹਾਜਰ ਕਮਿਊਨਿਟੀ ਦਾ। ਔਰ ਇਹ ਟਿਕਟੌਕ ਰਾਹੀਂ ਉਹਨੇ ਐਡਰੈਸ ਕੀਤਾ ਔਰ ਉਹਨੇ ਕਿਹਾ ਕਿ ਜੀ ਸਾਨੂੰ ਤੁਸੀਂ ਬਚਾਓ, ਸਾਡੇ ਲਈ ਆਵਾਜ਼ ਚੁੱਕੋ, ਇਮੀਡੀਏਟ ਨੋਟਿਸ ਲਓ ਹਿਊਮਨ ਰਾਈਟਸ ਅਬਿਊਜ਼ਸ ਜੋ ਪਾਕਿਸਤਾਨ ਆਰਮੀ ਸਾਡੇ ਤੇ ਕਰ ਰਹੀ ਹੈ। ਇਹ ਤਾਂ 1992 ਜੂਨ 19 ਤੋਂ ਚੱਲ ਰਿਹਾ ਔਰ ਇਹ ਸਟੇਟ ਸਪਾਂਸਰਡ ਵਾਇਲੈਂਸ ਹੈ। ਇਸ ਨੂੰ ਰੁਕਵਾਉਣ ਦੇ ਲਈ ਉਹਨਾਂ ਨੇ ਮੋਦੀ ਨੂੰ ਖਾਸ ਤੌਰ ਤੇ ਅਪੀਲ ਕੀਤੀ ਹੈ ਕਿ ਭਾਈ ਸਾਡਾ ਹਿਸਟੋਰੀਕਲ ਔਰ ਕਲਚਰਲ ਕਨੈਕਸ਼ਨ ਹੈ ਦੈਟ ਐਗਜ਼ਿਸਟ ਬਿਟਵੀਨ ਮੁਹਾਜਰਸ ਐਂਡ ਇੰਡੀਆ। ਅਸੀਂ ਸਾਡੇ ਤਾਂ ਇੰਨਾ ਕੁ ਫਰਕ ਹੈ ਕਿ ਉੱਥੇ ਵਾਲੇ ਉੱਥੇ ਰਹਿ ਗਏ, ਅਸੀਂ ਪਾਕਿਸਤਾਨ ਆ ਗਏ, ਉਹਦੀ ਅਸੀਂ ਖਮਿਆਜ਼ਾ ਭੁਗਤ ਰਹੇ ਔਰ ਤੁਸੀਂ ਜਿਹੜਾ ਸਾਡੀ ਬਾਂਹ ਫੜੋ ਔਰ ਤੁਹਾਨੂੰ ਕਰੋ। ਹੁਣ ਮਤਲਬ ਇਹ ਹੈ ਕਿ ਇਹ ਜਿਹੜਾ ਭਈਆ ਜਿਹੜਾ ਅਲਤਾਫ ਹੁਸੈਨ ਗੰਗਾ ਜਮਨੀ ਤਹਿਜ਼ੀਬ, ਇਹ ਹੁਣ ਕੁਛ ਨਾ ਕੁਛ ਸਿੰਧ ਦੇ ਵਿੱਚ ਕਰਾਚੀ ਜਾਂ ਦੂਜੇ 'ਚ ਇਹਨਾਂ ਰਾਹੀਂ ਕੋਈ ਨਾ ਕੋਈ ਵਾਇਲੈਂਸ ਦਾ ਜਾਂ ਦੂਜਾ ਕੋਈ ਚੱਲ ਰਿਹਾ ਹੈ ਔਰ ਇਹ ਇੱਕ ਕਵਰ ਅਪ ਸਟੇਟਮੈਂਟ ਹੈ ਆਪਣੇ ਆਪ ਨੂੰ ਵਿਕਟਮ ਸਾਬਤ ਕਰਨ ਦੀ। ਬਿਲਕੁਲ। ਦੂਸਰੀ ਸਟੇਟਮੈਂਟ, ਬਲੋਚ ਲੀਡਰ ਵਾਰਨਸ ਆਫ ਆਈਸਿਸ ਥ੍ਰੈਟ ਐਕਿਊਜ਼ਸ ਪਾਕਿਸਤਾਨ ਆਫ ਸਪੋਰਟਿੰਗ ਮਿਲੀਟੈਂਟ ਗਰੁੱਪ। ਹੁਣ ਅਸੀਂ ਦੇਖਦੇ ਹਾਂ ਵੀ ਕਿਉਂਕਿ ਜਿਹੜਾ ਆਈਸਿਸ ਹੈ ਉਹ ਅਮਰੀਕਾ ਦਾ ਵੀ ਦੁਸ਼ਮਣ ਹੈ, ਪਾਕਿਸਤਾਨ ਤਾਂ ਉਸ ਨੂੰ ਕਿਉਂ ਪੁਸ਼ਤਪਨਾਹੀ ਕਰੇਗਾ। ਇਸਲਾਮਿਕ ਸਟੇਟ ਉਹ ਤਾਂ ਆਪਣੇ ਢੰਗ ਦੀ ਹਕੂਮਤ, ਈਵਨ ਤਾਲਿਬਾਨ ਹਕੂਮਤ ਦੇ ਨਾਲ ਵੀ ਅਫਗਾਨਿਸਤਾਨ ਦੇ ਉਹਨਾਂ ਦਾ ਟਕਰਾਅ ਹੈ। ਹੁਣ ਇਹ ਜਿਹੜਾ ਬਲੋਚ ਨੈਸ਼ਨਲਿਸਟ ਫਿਗਰ ਜਿਹਨੂੰ ਅਬਦੁਲ ਨਬੀ ਬਨਗੁਲਜ਼ਾਈ ਹੈ, ਉਹਨੇ ਆਡੀਓ ਸਟੇਟਮੈਂਟ ਭੇਜੀ ਹੈ ਆਪਣੀ 4 ਚੁਫੇਰੇ। ਉਹਨੇ ਕਿਹਾ ਜੀ ਬਲੋਚਿਸਤਾਨ ਦੇ ਵਿੱਚ ਇਸਲਾਮਿਕ ਸਟੇਟ ਨੂੰ ਦੇ ਜਿਹੜੇ ਗੁਰਿਲੇ ਨੇ ਉਹ ਆਏ ਨੇ, ਉਹਨਾਂ ਦੀ ਟ੍ਰੇਨਿੰਗ ਕੈਂਪ ਪਾਕਿਸਤਾਨ ਆਰਮੀ ਨੇ ਕੀਤੇ ਹੋਏ ਨੇ ਔਰ ਇਹ ਬਲੋਚਿਸਤਾਨ ਪੋਸਟ ਦੇ ਵਿੱਚ ਛਪੀ ਖਬਰ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਕੈਂਪ ਨੇ ਇਹਨਾਂ ਦੇ ਰਾਹੀਂ ਜਿਹੜਾ ਬਲੋਚੀ ਨੈਸ਼ਨਲਿਸਟ ਨੇ ਜਿਹੜੇ ਬਲੋਚਿਸਤਾਨ ਦੀ ਆਜ਼ਾਦੀ ਮੰਗਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਏਗਾ ਔਰ ਇਸ ਦੇ ਪਿੱਛੇ ਪਾਕਿਸਤਾਨੀ ਫੌਜ ਹੈ। ਔਰ ਇਹ ਉਹਨਾਂ ਨੇ ਕਿਹਾ ਵੀ ਆਲਰੇਡੀ ਜਿਹੜੀ ਇਹ ਆਈਸਿਸ ਦੇ ਆਪਰੇਟਿਵ ਨੇ ਉਹਨਾਂ ਨੇ ਰਹੀਮ ਬਖਸ਼ ਕਲੋਈ ਨੂੰ ਵੀ ਮਾਰਿਆ, ਰਿਲੀਜੀਅਸ ਸਕਾਲਰ ਮੌਲਵੀ ਅਬਦੁਲ ਕਬੀਰ ਨੂੰ ਵੀ ਮਾਰਿਆ ਕਿਉਂਕਿ ਉਹ ਪ੍ਰੋ ਬਲੋਚ ਸਨ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਬਲੋਚ ਨੈਸ਼ਨਲਿਸਟ ਦੇ ਉਹ ਖੁੱਲ੍ਹ ਕੇ ਅਗੇਂਸਟ ਨੇ। ਇਹ ਬੜਾ ਖਤਰਨਾਕ ਰੁਝਾਨ ਚੱਲ ਰਿਹਾ ਔਰ ਅਸੀਂ ਸਮਝਦੇ ਹਾਂ ਕਿ ਵੀ ਉਹ ਬਲੋਚ ਆਈਡੈਂਟੀਟੀ, ਕਲਚਰ ਅਤੇ ਰੈਜ਼ਿਸਟੈਂਸ ਉਹ ਸਾਰੇ ਨੂੰ ਹੀ ਜਿਹੜਾ ਉਹ ਐਲੀਮੀਨੇਟ ਕਰਨਾ ਚਾਹੁੰਦੇ ਨੇ ਔਰ ਉਹਨਾਂ ਨੇ ਲੋਕਾਂ ਨੂੰ ਵੀ ਇਹ ਕਿਹਾ ਕਿ ਕੋਈ ਵੀ ਕਨੈਕਸ਼ਨ ਆਈਸਿਸ ਦੇ ਨਾਲ ਅਵੋਇਡ ਕਰੋ, ਇਹ ਗੁਨਾਹਗਾਰ ਨੇ, ਸਟੇਟ ਕੋਲੈਬੋਰੇਟਰ ਨੇ। ਫਿਰ ਉਹਨਾਂ ਨੇ ਹਿਸਟੋਰੀਕਲ ਇਵੈਂਟਸ 'ਤੇ ਕਿਹਾ ਕਿ ਭਾਈ ਜਿਹੜਾ ਬ੍ਰਿਟਿਸ਼ ਕਲੋਨੀਅਲਸ ਤੋਂ ਪਹਿਲਾਂ ਕੋਈ ਪਾਕਿਸਤਾਨ ਨਾਂ ਦੀ ਚੀਜ਼ ਨਹੀਂ ਸੀ, ਬਲੋਚਿਸਤਾਨ ਸਾਡਾ ਮੁਲਕ ਹੈ, ਸਾਡੀ ਆਈਡੈਂਟੀਟੀ ਕਲਚਰ ਦਾ ਜਾਮਨ ਹੈ ਔਰ ਅਸੀਂ ਇਸ ਨੂੰ ਆਜ਼ਾਦ ਕਰਵਾਉਣਾ ਹੈ। ਔਰ ਇਹ ਵੀ ਤੁਸੀਂ ਜੇ ਇਸ ਨੂੰ ਦੇਖੋਗੇ ਕਿ ਵੀ ਸਾਈਮਲਟੇਨੀਅਸਲੀ ਅਲਤਾਫ ਹੁਸੈਨ ਦੀ ਸਟੇਟਮੈਂਟ ਔਰ ਇਸ ਬਲੋਚੀ ਲੀਡਰ ਦੀ ਸਟੇਟਮੈਂਟ ਇਸ ਲੈਵਲ ਦੇ ਉੱਤੇ ਕਿ ਜੀ ਪਾਕਿਸਤਾਨ ਆਈਸਿਸ ਨੂੰ ਕਰ ਰਿਹਾ। ਸੋ ਇਹ ਦੋ ਖਬਰਾਂ ਦੇਖਣ ਤੋਂ ਬਾਅਦ ਤੀਜੀ ਦੇ ਉੱਤੇ ਮੇਰੀ ਨਜ਼ਰ ਪਈ ਕਿ ਪਾਕਿਸਤਾਨ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਐਕਸਪ੍ਰੈਸਿਸ ਰੈਡੀਨੈਸ ਫॉर ਮੀਨਿੰਗਫੁਲ ਡਾਇਲੋਗ ਵਿਦ ਇੰਡੀਆ। ਕਿ ਜੀ ਉਹ ਜਿਹੜੇ ਸ਼ਹਬਾਜ਼ ਸ਼ਰੀਫ ਨੇ ਉਹਨਾਂ ਨੇ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਕੱਲ੍ਹ ਯਾਨੀ 24 ਜੂਨ ਨੂੰ ਗੱਲਬਾਤ ਕੀਤੀ ਔਰ ਇਹ ਆਲਮੋਸਟ 2 ਮਹੀਨੇ ਬਾਅਦ ਗੱਲਬਾਤ ਕੀਤੀ ਜਦੋਂ ਕਿ ਭਾਰਤ ਔਰ ਪਾਕਿਸਤਾਨ ਟਕਰਾਅ ਹੋਇਆ ਔਰ ਉਹਦੇ 'ਚ ਜਿਹੜਾ ਇਹ ਰੇਡੀਓ ਪਾਕਿਸਤਾਨ ਨੇ ਖਬਰ ਦਿੱਤੀ ਹੈ ਕਿ ਵੀ ਇਸ ਗੱਲਬਾਤ ਦੇ ਵਿੱਚ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਨੇ ਕਿਹਾ
ਕਿ ਪਾਕਿਸਤਾਨ ਇਜ਼ ਰੈਡੀ ਟੂ ਐਨਗੇਜ ਇਨ ਅ ਮੀਨਿੰਗਫੁਲ ਡਾਇalogue ਵਿਦ ਇੰਡੀਆ ਔਨ ਆਲ ਆਊਟਸਟੈਂਡਿੰਗ ਇਸ਼ੂਜ਼ ਇਨਕਲੂਡਿੰਗ ਜੰਮੂ ਐਂਡ ਕਸ਼ਮੀਰ, ਵਾਟਰ, ਟ੍ਰੇਡ ਐਂਡ ਟੈਰਰਿਜ਼ਮ। ਕਿ ਜੀ ਅਸੀਂ ਬਿਲਕੁਲ ਤਿਆਰ ਹਾਂ ਭਾਰਤ ਦੇ ਨਾਲ ਜਿਹੜੇ ਇਸ਼ੂ ਨੇ, ਉਹ ਭਾਵੇਂ ਜੰਮੂ ਕਸ਼ਮੀਰ ਦਾ ਹੈ, ਉਹ ਪਾਣੀਆਂ ਦਾ ਹੈ, ਟ੍ਰੇਡ ਦਾ ਹੈ ਜਾਂ ਟੈਰਰਿਜ਼ਮ ਦਾ। ਵੀ ਪਹਿਲਾਂ ਤਾਂ ਗੱਲ ਕਸ਼ਮੀਰ ਦਾ ਤਾਂ ਹੈ, ਪਾਣੀਆਂ ਦਾ ਕਿੱਥੋਂ ਹੋ ਗਿਆ? ਜਦੋਂ ਇੰਡਸ ਵਾਟਰ ਟ੍ਰੀਟੀ ਹੋਈ ਹੈ, ਜਦੋਂ ਤੁਸੀਂ ਕਹਿੰਦੇ ਹੋ ਜੀ ਕਿ ਪਾਣੀਆਂ ਦਾ ਇਸ਼ੂ ਹੈ, ਇਹ ਤਾਂ ਤੁਸੀਂ ਉਹਨਾਂ ਦੀ ਉਸ ਗੱਲ ਨੂੰ ਕ੍ਰੈਡੀਬਿਲਿਟੀ ਦੇ ਰਹੇ ਹੋ ਕਿ ਉਹ ਤਾਂ ਆਲਰੇਡੀ ਇੰਡਸ ਵਾਟਰ ਟ੍ਰੀਟੀ ਨੂੰ ਜਿਹੜਾ ਉਹ ਸਸਪੈਂਡ ਕਰਨ ਨੂੰ ਕਹਿੰਦੇ ਨੇ। ਫਿਰ ਕਿਹੜੀ ਟ੍ਰੇਡ? ਜੇ ਤੁਸੀਂ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਬਦਲਿਆ ਤਾਂ ਟ੍ਰੇਡ ਬੰਦ ਹੋਈ। ਹੁਣ ਉਹ ਉਹਨਾਂ ਨੇ ਰੀਸਟੋਰ ਕਰਤਾ ਕਸ਼ਮੀਰ ਦਾ ਸਟੇਟਸ, ਰੈਫਰੈਂਡਮ ਮੰਨ ਲਿਆ। ਤੇ ਟੈਰਰਿਜ਼ਮ ਤੁਸੀਂ ਉਹਨਾਂ ਨੂੰ ਕਹਿ ਕੇ ਕਿ ਟੈਰਰਿਜ਼ਮ, ਤੁਸੀਂ ਉਹਨਾਂ ਦੇ ਉਸ ਐਕੂਜ਼ੇਸ਼ਨ ਨੂੰ ਜਿਹੜਾ ਉਹ ਕ੍ਰੈਡੀਬਿਲਿਟੀ ਦੇ ਰਹੇ ਹੋ ਕਿ ਐਜ਼ ਇਫ ਤੁਸੀਂ ਟੈਰਰਿਜ਼ਮ ਕਰ ਰਹੇ ਹੋ। ਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇੱਕ ਪਾਸੇ ਉਹ ਠੁੱਡ ਮਾਰਦੇ ਨੇ ਜਦੋਂ ਉਹਨਾਂ ਦੇ ਉਹ ਕਹਿੰਦੇ ਨੇ ਜੀ ਟੈਰਰਿਜ਼ਮ ਐਂਡ ਟਾਕਸ ਕਾਂਟ ਗੋ ਟੂਗੈਦਰ, ਤੇ ਤੁਸੀਂ ਬਾਰ-ਬਾਰ ਜੇਤੂ ਹੋ ਕੇ ਵੀ ਤੁਸੀਂ ਜਿਹੜਾ ਉਹ ਉਸ ਡਰ ਦੇ ਵਿੱਚ ਪਏ ਹੋਵੋਗੇ। ਤੇ ਫਿਰ ਉਹ ਕਹਾਣੀ ਹੈ ਜਿਹੜੀ ਇੱਕ ਕਿਸਾਨ ਦੀ ਔਰ ਬਾਣੀਆਂ ਦੀ ਲੜਾਈ ਹੋਈ, ਔਰ ਜਿਹੜਾ ਉਹ ਬਾਣੀਆਂ ਥੋੜਾ ਤਗੜਾ ਸੀ, ਉਹਨੇ ਕਿਸਾਨ ਨੂੰ ਥੱਲੇ ਸੁੱਟ ਲਿਆ ਔਰ ਜਦੋਂ ਉੱਪਰ ਪਿਆ ਉਹਦੇ ਤੋਂ ਉੱਤੋਂ ਚੀਕਾਂ ਮਾਰੀ ਜਾਏ। ਉਹ ਕੋਲੋਂ ਕੋਈ ਲੰਘ ਰਿਹਾ ਸੀ, ਉਹਨੇ ਕਿਹਾ ਯਾਰ ਤੂੰ ਉਹਨੂੰ ਢਾਇਆ ਹੋਇਆ ਫਿਰ ਵੀ ਰੋਈ ਜਾਂਦਾ ਤੂੰ। ਉਹ ਕਹਿੰਦਾ ਨਹੀਂ ਜਦੋਂ ਉੱਠੇਗਾ ਉਦੋਂ ਮੈਨੂੰ ਮਾਰੇਗਾ। ਹੁਣ ਜਾਂ ਤਾਂ ਇਹਨਾਂ ਦੇ ਸ਼ਾਬਾਜ਼ ਸ਼ਰੀਫ ਐਂਡ ਕੰਪਨੀ ਵਰਗੇ ਪਾਕਿਸਤਾਨ ਆਰਮੀ ਜਾਂ ਲੋਕਾਂ ਨੇ ਤਾਂ ਰਿਮਾਰਕੇਬਲ ਕਰੇਜ ਦਿਖਾਇਆ ਔਰ ਆਪਣੀ ਬਹਾਦਰੀ ਵੀ ਦਿਖਾਈ ਹੈ, ਤੇ ਇਹ ਕਿਉਂ ਚੀਕਾਂ ਮਾਰਦੇ ਨੇ ਜਾਂ ਕਿਹਨੂੰ ਖੁਸ਼ ਕਰ ਰਹੇ ਨੇ ਕਹਿ ਕੇ ਵੀ ਉਹ ਤਾਂ ਤੁਹਾਡੇ ਅਲਤਾਫ ਹੁਸੈਨ MQM ਨੂੰ ਬਲੋਚ ਜਿਹੜੀ ਸੋ ਕਾਲਡ ਲੀਡਰਸ਼ਿਪ ਨੂੰ ਖੜਾ ਕੀਤਾ ਹੋਇਆ ਉਹਨਾਂ ਨੇ ਆਪਣੇ ਮੀਡੀਆ ਤੇ ਲਿਆ ਰਹੇ ਨੇ, ਬਲੋਚਾਂ ਨੂੰ ਬਿਠਾਉਂਦੇ ਨੇ, ਦੂਜੇ ਤੀਜੇ ਕਰਦੇ ਨੇ। ਵੀ ਕੁਛ ਤਾਂ ਇਹ ਕਰੋ, ਅਦਰਵਾਈਜ਼ ਤਾਂ ਫਿਰ ਉਹੀ ਤੁਸੀਂ ਠੀਕ ਕਿਹਾ ਕਿ ਵੀ ਉਹ ਕਹਿੰਦੀ ਹੈ ਬੀਬੀ ਕਿ ਵੀ ਮੈਨੂੰ ਨੱਥ ਕਢਾ ਕੇ ਦੇਗਾ, ਤੇ ਉਹ ਕਹਿੰਦਾ ਵੀ ਮੈਂ ਤਾਂ ਤੇਰਾ ਨੱਕ ਵੱਢਣ ਨੂੰ ਫਿਰਦਾ, ਤੂੰ ਨੱਥ ਕਢਾਉਣ ਨੂੰ ਕਹਿੰਦੀ ਹੈ। ਫਿਰ ਹਾਲਾਤ ਇਵੇਂ ਹੀ ਲੱਗਦੇ ਨੇ। ਜਿਹੜੀ ਇਹ ਇੱਕ ਕਮਜ਼ੋਰ ਪੈਂਤੜਾ ਹੈ। ਜੇ ਤੁਸੀਂ ਗੱਲਬਾਤ ਕਿਹੜੀ ਗੱਲਬਾਤ? ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।